व्यूअर्स वेलकम बैक ऑन प्रोग्राम। सो इस गलबात करन जा रहे हैं कि RSS किवें बॉलीवुड ਦੀਆਂ ਫਿਲਮਾਂ ਨੂੰ ਸਿੱਖਾਂ ਮੁਸਲਮਾਨਾਂ ਈਸਾਈਆਂ ਨੂੰ ਬੇਇੱਜ਼ਤ ਕਰਨ ਲਈ ਵਰਤ ਰਹੀ ਹੈ ਔਰ ਇਸ ਸੰਬੰਧੀ ਸਾਡੀ ਭੈਣ ਅਮਨਜੋਤ ਕੌਰ ਜੀ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ ਜਿਹੜੀ ਤੁਹਾਨੂੰ ਆਪਾਂ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਾਡੇ ਵੀਰ ਇਕਬਾਲ ਸੰਘੇੜਾ ਜੀ ਨੇ ਸਾਨੂੰ ਕਰੈਕਟ ਕੀਤਾ ਕਿ ਜਿਹੜੇ ਸੈਨੇਟਰ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਹੈ ਉੱਥੋਂ ਵਰਜੀਨੀਆ ਤੋਂ, ਉਹਨਾਂ ਦਾ ਨਾਮ ਟਿਮ ਕੇਨ ਹੈ, ਨਾਟ ਕਿਮ। ਬਹੁਤ ਮਿਹਰਬਾਨੀ ਔਰ ਪਲੀਜ਼ ਕੰਸੀਡਰ ਦਿਸ, ਮੈਨੀ ਥੈਂਕਸ, ਬਹੁਤ ਸ਼ੁਕਰੀਆ। ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਮੁੱਖ ਥਾਂ ਦਿੰਦੇ ਹਾਂ ਔਰ ਮੈਂ ਹਮੇਸ਼ਾ ਹੀ ਐਡਮਾਇਰ ਕਰਦਾ ਜਦੋਂ ਭੈਣ ਜੀ ਅਮਨਜੋਤ ਕੌਰ ਸਾਨੂੰ ਲਿਖਦੇ ਨੇ। ਜਿਸ ਵੀ ਵਿਸ਼ੇ 'ਤੇ ਉਹ ਲਿਖਣ ਉਹਨਾਂ ਦੀ ਪੂਰੀ ਉਹਦੇ 'ਤੇ ਪਕੜ ਹੁੰਦੀ ਹੈ, ਸਰਚ ਹੁੰਦੀ ਹੈ, ਰੀਸਰਚ ਹੁੰਦੀ ਹੈ ਔਰ ਪੰਥ ਦੇ ਪਿਆਰ ਦੇ ਵਿੱਚ ਭਿੱਜਿਆ ਉਹ ਆਪਣੀ ਕਲਮ ਚੁੱਕਦੇ ਨੇ। ਬਿਲਕੁਲ। ਔਰ ਪਿਛਲੇ ਦਿਨਾਂ 'ਚ ਜਦੋਂ ਅਸੀਂ ਖਾਸ ਤੌਰ 'ਤੇ ਇਹ ਜਿਹੜੀ ਫਿਲਮ ਨੇ ਜੀ ਉਹਨੇ ਬਾਕਸ ਆਫਿਸ ਹਿੱਟ ਕਰ ਲਿਆ, ਅਰਜਨ ਵੈਲੀ ਦੇ ਨਾਂ ਥੱਲੇ ਜੋ ਚੱਲ ਰਿਹਾ ਸੀ ਔਰ ਬਹੁਤ ਸਾਰੇ ਜਿਹੜੇ ਮੈਂ ਦੇਖਦਾ ਆਪਣਾ ਵੀ ਇੱਕ ਵੱਡਾ ਬੇਵਕੂਫਾਂ ਦਾ ਟੋਲਾ ਹੈ ਜਿਹੜਾ ਉਹਨੂੰ ਜਿਹੜਾ ਉਹ ਬੜਾ ਕੋਈ ਝੂਠਾ ਹੀ ਉਹਨੂੰ ਇਤਿਹਾਸ ਸਿਰਜ ਕੇ ਕੋਈ ਹਰੀ ਸਿੰਘ ਨਰੂਏ ਦੇ ਪੁੱਤਰ ਨਾਲ ਜੋੜ ਰਿਹਾ ਹੈ, ਕੋਈ ਕਿਸੇ ਹੋਰ ਨਾਲ ਜੋੜ ਰਿਹਾ। ਸੋ ਉਹਨਾਂ ਦੀ ਜਿਹੜੀ ਲਿਖਤ ਸੀ ਉਸ ਨੇ ਜਿਹੜਾ ਉਹ ਕਾਫੀ ਅਵੇਅਰਨੈਸ ਪੈਦਾ ਕੀਤੀ ਔਰ ਸਾਨੂੰ ਕਾਫੀ ਐਪਰੀਸ਼ੀਏਸ਼ਨ ਦੀਆਂ ਲਿਖਤਾਂ ਵੀ ਆਈਆਂ ਕਿ ਭਾਈ ਉਹਨਾਂ ਨੇ ਠੀਕ ਐਨਾਲਾਈਜ਼ ਕੀਤਾ ਕਿ ਇਹਦਾ ਮਕਸਦ ਕੀ ਹੈ ਉਹ ਸਾਰੇ ਦੇ ਥੱਲੇ। ਅੱਜ ਉਹਨਾਂ ਨੇ ਸਾਨੂੰ ਬਰੀਫ ਹੈ ਲਿਖਤ ਉਹਨਾਂ ਦੀ ਔਰ ਕਿ ਹੁਣ ਆਉਣ ਵਾਲੇ ਪੀਰੀਅਡ 'ਚ ਕਿਵੇਂ ਕਈ ਫਿਲਮਾਂ ਲਾਈਨ ਅਪ ਕੀਤੀਆਂ ਹੋਈਆਂ ਨੇ ਉਹਨਾਂ ਨੇ ਜਿਹਦੇ 'ਚੋਂ ਉਹਨਾਂ ਨੇ ਐਂਟਾਈ ਸਿੱਖ ਮਾਹੌਲ ਕ੍ਰੀਏਟ ਕਰਨਾ ਹੈ ਜਾਂ ਸਿੱਖਾਂ ਨੂੰ ਡਿਮੋਨਾਈਜ਼ ਕਰਨਾ ਹੈ। ਔਰ ਉਹਨਾਂ ਨੇ ਲਿਖਿਆ ਹੈਡਲਾਈਨ ਹੈ ਮੋਰ ਫਿਲਮਸ ਲਾਈਨ ਟੂ ਅਟੈਕ ਸਿੱਖਸ ਵਾਇਆ ਬਾਲੀਵੁੱਡ। Bollywood has full on assault lined up to tarnish Sikhs and Punjabis within this year। ਇਸ ਆਉਂਦੇ ਸਾਲ ਦੇ ਵਿੱਚ ਉਹਨਾਂ ਨੇ ਕਿਵੇਂ ਸਾਨੂੰ ਟਾਰਨਿਸ਼ ਕਰਨਾ ਹੈ, ਗੰਦਲਾ ਕਰਨਾ ਹੈ ਸਾਡਾ ਇਮੇਜ। ਸੈਮ ਬਹਾਦਰ ਫਿਲਮ ਔਨ ਸੈਮ ਮਾਨਕਸ਼ਾ ਹੈਜ਼ erased ਰੋਲ ਆਫ ਸਿੱਖ ਸੋਲਜਰਸ ਇਨ 1971 ਵਾਰ। ਹੁਣ ਇਹ ਮਾਨਕਸ਼ਾ ਜਿਹਨੂੰ ਫੀਲਡ ਮਾਰਸ਼ਲ ਦਾ ਦਰਜਾ ਇੰਦਰਾ ਗਾਂਧੀ ਨੇ ਦਿੱਤਾ, ਪਾਰਸੀ ਮੂਲ ਦਾ, ਔਰ ਉਹ ਖੁਦ ਜਦੋਂ ਵੀ 71 ਦਾ ਜਿਹੜਾ ਉਹ ਜ਼ਿਕਰ ਹੁੰਦਾ ਰਿਹਾ ਤੇ ਉਹਦੀ ਤਾਂ ਹਮੇਸ਼ਾ ਹੀ ਸਿੱਖਾਂ ਲਈ ਐਡਮਿਰੇਸ਼ਨ ਰਹੀ ਹੈ। ਉਹ ਹਾਲਾਂ ਉਹਦਾ ਜਨਮ ਵੀ ਅੰਮ੍ਰਿਤਸਰ ਦਾ ਹੈ, ਉਹਦੇ ਫਾਦਰ ਸ਼ਾਇਦ ਉੱਥੇ ਕਾਰੋਬਾਰ ਕਰਦੇ ਸੀ ਜਾਂ ਕੋਈ ਫੌਜ 'ਚ ਸੀ ਜਾਂ ਕੀ ਸੀ। ਲੇਕਿਨ ਇਹਨਾਂ ਨੇ ਕਿਹਾ ਵੀ ਇਹ ਜਿਹੜੀ ਸੈਮ ਬਹਾਦਰ ਦੇ ਉੱਤੇ ਫਿਲਮ ਬਣੀ ਹੈ ਉਹਦੇ 'ਚ ਸਿੱਖਾਂ ਨੂੰ ਬਿਲਕੁਲ ਜਿਹੜਾ ਉਹ ਅਰੇਜ਼ ਕਰਤਾ ਉਹਨਾਂ ਦਾ ਰੋਲ। ਐਨੀਮਲ ਫਿਲਮ ਹੈਜ਼ ਪੰਜਾਬੀ ਲੈਡ ਕਰੈਕਟਰ asked his dada openly if he never had an affair when he was young, and Sikh guards laughing and cheering and firing gunshots in air when hero Ranbir Kapoor, their boss, walks totally naked in garden of his house in front of elders, women, men, guests। ਕਿ ਬਈ ਉਹ ਹੀ ਕਰ ਰਹੇ ਨੇ ਜਿਹੜੇ ਸਿੱਖ ਰੂਪ ਵਾਲੇ ਗਾਰਡ ਖੜੇ ਕੀਤੇ ਹੋਏ ਨੇ ਔਰ ਇਹ ਜਿਹੜਾ ਇਸ ਕਿਸਮ ਦੀ ਬੇਹਯਾਈ ਔਰ ਬੇਸ਼ਰਮੀ ਦਾ ਕਰ ਰਿਹਾ। ਔਰ ਇੱਕ ਦੋ ਨੇ ਹੋਰ ਵੀ ਪੁੱਛਿਆ, ਉਹਨਾਂ ਨੇ ਕਿਹਾ ਵੀ ਇਹ ਜਿਹੜੇ ਐਨੀਮਲ ਟ੍ਰੇਡ ਦੇ ਇਹ ਕਿਹੜੀ ਸੁਸਾਇਟੀ ਜਾਂ ਕਿਹੜਾ ਸਮਾਜ ਸਾਡਾ ਉਸ ਦਾ ਇਮੇਜ ਪ੍ਰੈਜ਼ੈਂਟ ਕਰ ਰਿਹਾ। ਲੇਕਿਨ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਬਾਕਸ ਆਫਿਸ ਹਿੱਟ ਕੀਤੀ ਹੈ ਜਾਂ ਪੰਜਾਬ, ਇਹ ਤਾਂ ਨਹੀਂ ਹੈ ਵੀ ਪੰਜਾਬ ਦੇ ਸਿਨੇਮੇ ਖਾਲੀ ਨੇ ਜਾਂ ਕਿਸੇ ਨੇ ਇਹਦੇ 'ਤੇ ਮੈਂ ਨਹੀਂ ਦੇਖੀ ਹੈ ਕੋਈ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਜਾਂ ਕਿਸੇ ਸਿੱਖ ਸੰਸਥਾ ਦੀ ਇਹਦੇ ਉੱਤੇ ਸਟੇਟਮੈਂਟ ਹੈ। ਹਾਲਾਂ ਜਿਹੜੇ ਬਹੁਤ ਵਾਰ ਕੋ ਆਪਣੀ ਬਣਨ ਲੱਗਦੀ ਹੈ ਉਦੋਂ ਤਾਂ ਅਸੀਂ ਆ ਜਾਂਦੇ ਹਾਂ ਜੀ ਆਹ ਵੀ ਸਿੱਖੀ ਦੇ ਖਿਲਾਫ ਹੈ, ਉਹ ਵੀ ਸਿੱਖੀ ਦੇ ਖਿਲਾਫ ਹੈ। ਹੁਣ ਜਿਹੜਾ ਉਹ ਇਸ ਤੋਂ ਅੱਗੇ ਐਨੀਮਲ ਵਿਲ ਆਲਸੋ ਹੈਵ ਸੀਕੁਅਲ ਨੇਮਡ ਐਨੀਮਲ ਪਾਰਕ ਵਿਚ ਪ੍ਰੋਮਿਸਿਸ ਟੂ ਬੀ ਮੋਰ ਵਾਇਲੈਂਟ ਐਂਡ ਵਲਗਰ ਦੈਨ ਫਸਟ ਫਿਲਮ। ਹੁਣ ਇਹਦੇ 'ਚੋਂ ਇੰਨੇ ਪੈਸੇ ਉਹਨੇ ਬਣਾਏ ਨੇ, ਉਹਨੇ ਆਲਰੇਡੀ ਐਲਾਨ ਕਰਤਾ ਕਿ ਜੀ ਨੈਕਸਟ ਜਿਹੜੀ ਹੈ ਅਸੀਂ ਐਨੀਮਲ ਪਾਰਕ ਦੂਸਰਾ ਹਿੱਸਾ ਜਿਵੇਂ ਗਦਰ 2 ਦੇ ਨਾਂ ਥੱਲੇ ਉਹ ਜਿਹੜਾ ਫੋਕਾ ਜਿਹਾ ਧਰਮਿੰਦਰ ਔਰ ਸਾਰਾ ਟੱਬਰ ਹਿੰਦੂਤਵੀ ਦੇ ਨਾਂ ਥੱਲੇ ਉਹ ਪੰਜਾਬ ਦੇ ਪੁੱਤ ਕਹਿ ਕੇ ਵੋਟਾਂ ਦਿੰਦੇ ਨੇ, ਲੋਕ ਵੀ ਪਾਉਂਦੇ ਨੇ। ਇਹ ਵੀ ਜਿਹੜਾ ਗੁਰਦਾਸਪੁਰੋਂ ਉਹਨੂੰ ਵੀ ਬਣਾਇਆ ਤੇ ਹੁਣ ਵੀ ਉਹ ਸਾਰੀ ਫਾਰਮਰ ਮੂਵਮੈਂਟ ਵੇਲੇ ਉਹਦਾ ਕੀ ਰੋਲ ਰਿਹਾ ਤੇ ਅਦਰਵਾਈਜ਼ ਰਿਹਾ। ਫਿਰ ਉਹਨਾਂ ਨੇ ਕਿਹਾ ਸ਼ਾਹਰੁਖ ਖਾਨ ਇਜ਼ ਡੂਇੰਗ ਏ ਫਿਲਮ ਕਾਲਡ
दुनकी which is about Punjabis doing illegal, मेरे ख्याल डोंकी होएगा ਜਿਹੜਾ ਕਹਿੰਦਾ ਡੋਂਕੀ ਲਾਉਣਾ illegal immigration. Shah Rukh Khan is doing a film called Donkey which is about Punjabis doing illegal immigration to go abroad. Its promos are shameful caricature of Punjabis and Sikhs using vulgar language, being stupid, being weak in English and using illegal means to go abroad. Please see links of its promo on YouTube. Already ਉਹਦਾ promo ਚੱਲ ਰਿਹਾ ਹੈ ਔਰ ਉਹਦੇ ਚ ਉਹਨਾਂ ਨੂੰ ਇਸ ਰੂਪ ਦੇ ਵਿੱਚ ਪੇਸ਼ ਕੀਤਾ ਹੈ ਜੀ. This film is made by Rajkumar Hirani, who is top director and has earlier also caricatured Sikhs as superstitious, misogynistic in his films like ਲਗੇ ਰਹੋ ਮੁੰਨਾ ਭਾਈ ਕਿ ਇਹਨੇ ਅੱਗੇ ਉਸ ਫਿਲਮ 'ਚ ਵੀ ਕੈਰੀਕੇਚਰ ਉਹ ਕਾਰਟੂਨ ਛੋਟੇ ਇਮੇਜ ਬਣਾ ਕੇ ਸਿੱਖਾਂ ਨੂੰ ਬਦਨਾਮ ਕੀਤਾ ਤੇ ਹੁਣ ਇਹ ਜਿਹੜੀ ਫਿਲਮ ਹੈ ਡੋਂਕੀ ਉਹਦੇ ਥੱਲੇ ਵੀ ਉਹੀ ਉਹਨਾਂ ਦੇ ਪ੍ਰੋਮੋ ਦਾ There was web series named Kohra last year which was about Sikhs and Punjabis killing each other in rivalries or itch to go abroad or NRIs settling enmity scores in India. A web series named Cat was also about drugs and gangs in Punjab. ਕਿ ਉਹਨਾਂ ਨੇ ਕੋਹਰਾ ਦਾ ਜ਼ਿਕਰ ਕੀਤਾ ਹੈ ਵੀ ਜਿਹੜੀ ਲਾਸਟ ਈਅਰ ਸੀ ਉਹ ਵੀ ਇਸੇ ਦੇ ਉੱਤੇ ਔਰ ਇਹ ਵੈਬ ਸੀਰੀਜ਼ ਕੈਟ ਵੀ ਉਹ ਡਰੱਗਸ ਔਰ ਉਹਦੇ ਨਾਲ ਜੋੜ ਕੇ ਪੰਜਾਬੀਆਂ ਨੂੰ. ਅੱਛਾ. ਨਾਓ ਵੀ ਆਲਸੋ ਹੈਵ ਅ ਫਿਲਮ ਔਨ ਚਮਕੀਲਾ ਐਂਡ ਆਈ ਬੈਟ ਦੇ ਵਿਲ ਸ਼ੋ ਮਿਲੀਟੈਂਟਸ ਕਿਲਡ ਚਮਕੀਲਾ. ਇਹ ਦਲਜੀਤ ਦੋਸਾਂਝ ਜਿਹਨੂੰ ਉਹਦੀ ਪੱਗ ਬੜੀ ਲੱਗਦੀ ਹੈ ਕਿ ਜੀ ਦੇਖੋ ਪੱਗ ਵਾਲਾ ਕਿੱਥੇ. ਉਹੀ ਤੁਸੀਂ ਦੇਖੋ ਇਹਨਾਂ ਦੀ ਪੈਸੇ ਦੀ ਭੁੱਖ ਕੀ ਹੈ. ਉਹੀ ਬਾਇਓਪਿਕ ਜਸਵੰਤ ਸਿੰਘ ਖਾਲੜਾ ਜਾਲੀ ਜਿਹੀ ਦਾੜੀ ਰੱਖ ਕੇ ਬਣ ਜਾਂਦਾ ਉਹ ਸੈਂਸਰ ਹੋਈ ਆ ਉਹ ਅਜੇ ਤੱਕ ਵੀ ਪਤਾ ਨਹੀਂ ਰਿਲੀਜ਼ ਨਹੀਂ ਹੋਈ ਖਾਲੜੇ ਦੇ ਉੱਤੇ ਤੇ ਨਾਲ ਹੀ ਚਮਕੀਲਾ ਬਣ ਗਿਆ. ਉਹਨੂੰ ਕਿਹਾ ਵੀ ਉਹਦੇ 'ਚ ਉਹ ਵੀ ਦਿਖਾਣਗੇ ਵੀ ਖਾੜਕੂਆਂ ਨੇ ਮਾਰਤਾ ਚਮਕੀਲੇ ਨੂੰ ਇਹ ਵੀ ਬੈਡ ਨੇਮ ਦੇਣ ਲਈ. There is also Indira Gandhi biopic by Kangana Ranaut in which she promises that she will show Operation Blue Star. ਹੁਣ ਉਹ ਇੰਦਰਾ ਗਾਂਧੀ ਬਣੇਗੀ ਔਰ ਉਹੀ ਸਾਰਾ ਦੌਰ ਦੌਰਾ. I believe after foreign nations have exposed targeted killings by Ra, India will demonize Sikhs and Punjabis further, and not only through internet but also their chief propaganda arm which is Bollywood. ਹੁਣ ਜਿੰਨੀ ਸਿੱਖਾਂ ਨੂੰ ਪਜ਼ੀਰਾਈ ਮਿਲੀ ਹੈ ਸਿੱਖ ਜਿਵੇਂ ਅਸੀਂ ਜ਼ਿਕਰ ਕੀਤਾ ਪਹਿਲੇ ਦੋ ਸੈਗਮੈਂਟਸ ਕਿ ਭਾਈ ਖਾਲਿਸਤਾਨ ਦਾ ਇਸ਼ੂ ਸਿੱਖਾਂ ਦਾ ਔਰ ਐਜ਼ ਏ ਵਿਕਟਮ ਉਹ ਹੁਣ ਹੋਰ ਵਿਲੀਫਾਈ ਕਰਨਗੇ ਔਰ ਬਾਲੀਵੁੱਡ ਤੋਂ ਪਾਵਰਫੁਲ ਹੋਰ ਕਿਹੜਾ ਮੀਡੀਆ ਹੋ ਸਕਦਾ ਹੈ ਸਿੱਖਾਂ ਨੂੰ ਨੈਗੇਟ ਕਰਨ ਦੇ ਲਈ. ਨਾਟ ਵਿਦਆਊਟ ਰੀਜ਼ਨ ਇਜ਼ ਐਵਰੀ ਅਦਰ ਫਿਲਮ ਐਂਡ ਵੈਬ ਸੀਰੀਜ਼ ਬੇਸਡ ਔਨ ਪੰਜਾਬ. They are hell-bent on painting Punjabis as druggies, perverts, vigilantes, militants, rapists, murderers, low IQ, and showing our men and women and even our elders as loose character. ਕਿ ਭਾਈ ਇਹਨਾਂ ਦਾ ਜ਼ੋਰ ਲੱਗਾ ਹੋਇਆ ਵੀ ਸਿੱਖਾਂ ਨੂੰ ਤੁਸੀਂ ਇਹ ਸਾਰਾ ਹੀ ਇਸ ਲੈਵਲ ਦੇ ਪੱਧਰ ਦੇ ਉੱਤੇ ਨੀਵਾਂ ਪੱਧਰ ਦਾ ਦਿਖਾਓ ਕਿ ਭਾਈ ਇਹ ਤਾਂ ਗਧੇ ਨੇ ਔਰ ਕੋਈ ਇਹਨਾਂ ਦਾ ਕਿਰਦਾਰ ਨਹੀਂ ਹੈ ਕੋਈ ਕਰੈਕਟਰ ਨਹੀਂ ਹੈ ਇਹਨਾਂ ਦਾ ਕੋਈ ਮੋਰਲ ਨਹੀਂ ਹੈ. ਅਖੀਰਲਾ ਪੈਰਾਗ੍ਰਾਫ ਹੈ ਉਹਨਾਂ ਦਾ. What is worse is silence of Sikh channels, Sikh bodies, SGPC and foolish Punjabis making these unacceptable films hits because they jump to see any film or web series with Punjabi or Sikh angle in it. ਦੇਖੋ ਜੀ ਪੱਗ ਵਾਲਾ ਦਿਖਾਤਾ ਜੀ ਦੇਖੋ ਜੀ ਉਹਦੇ ਭਾਵੇਂ ਉਹ ਜੋ ਵੀ ਹੈ ਜਿਹੜੇ ਬਾਡੀਗਾਰਡ ਨੇ ਉਹ ਬੜੇ ਬਹਾਦਰ ਬੜੇ ਹੈਂਡਸਮ ਲੱਗਦੇ ਨੇ ਅਸਲੀ ਸਿੱਖ ਲੱਭੇ ਆ ਜੀ. ਜੇ ਤੁਸੀਂ ਇੰਨਾ ਇਹ ਹੈ ਗੁਲਾਮੀ ਦੇ ਸਾਰੇ ਚਿੰਨ ਉਹਨਾਂ ਨੇ ਕਿਹਾ ਪਰ ਇਹਨਾਂ ਨੇ ਬੁੱਲ ਕਿਉਂ ਸੀਤੇ ਹੋਏ ਨੇ SGPC ਸਿੱਖ ਬਾਡੀਜ਼ ਔਰ ਦੂਜੇ ਔਰ ਉਹਨਾਂ ਨੇ ਕਿਹਾ ਵੈਨ ਵਿਲ ਪੰਜਾਬੀ ਸਟਾਪ ਫੰਡਿੰਗ ਓਨ ਇਕਨੋਮੀ ਬਾਈ ਓਪਰੈਸਰਸ. ਤੁਸੀਂ ਆਪਣੀਆਂ ਜੁੱਤੀਆਂ ਦੇ ਕੇ ਆਪਣੇ ਸਿਰ 'ਚ ਜੁੱਤੀਆਂ ਖਾ ਰਹੇ ਹੋ ਤੁਹਾਨੂੰ ਕਦੋਂ ਸ਼ਰਮ ਆਏਗੀ ਕਿ ਭਾਈ ਤੁਸੀਂ ਆਪਣੇ ਪੈਸਿਆਂ ਦੇ ਨਾਲ ਆਪਣੀ ਬੇਇੱਜ਼ਤੀ ਕਰਵਾ ਰਹੇ ਹੋ ਕਦੋਂ ਕਰੋ. ਹੂ ਪੇਜ਼ ਟੂ ਸੀ ਓਨ ਕੌਮ ਐਂਡ ਲੈਂਡ ਬੀਇੰਗ ਡੀਗ੍ਰੇਡਡ ਸੋ ਬੈਡਲੀ. ਕੋਈ ਦੁਨੀਆ 'ਚ ਦੇਖਿਆ ਕਿ ਵੀ ਤੁਸੀਂ ਆਪਣੀ ਬਰਬਾਦੀ ਦੇਖਣ ਦੇ ਲਈ ਔਰ ਆਪਣੀ ਬਦਹਾਲੀ ਜਿਹੜੀ ਹੈ ਉਸ ਨੂੰ ਜਿਹੜਾ ਨੈਗੇਟਿਵ ਕਰਨ ਦੇ ਲਈ ਤੁਸੀਂ ਆਪਣੇ ਪੈਸਿਆਂ ਦੇ ਨਾਲ ਜਿਹੜਾ ਉਹ ਘਰ ਫੂਕ ਕੇ ਤੁਸੀਂ ਤਮਾਸ਼ਾ ਦੇਖਣ ਵਾਲੀ ਕੋਈ ਹੋਰ
ਬੇਵਕੂਫ ਕੋਈ ਹੋਣਗੇ ਦੁਨੀਆ ਦੇ ਵਿੱਚ। ਜੀ I am deeply disturbed to see silent of Sikhs or they're enjoying and defending such anti-Sikh, anti-Punjab content। ਔਰ ਜੇ ਤੁਸੀਂ ਇਹਦੀ ਗੱਲ ਕਰੋ ਤਾਂ ਤੁਹਾਨੂੰ ਉੱਦਾਂ ਦੇ ਮਿਲ ਪੈਣਗੇ। ਇੱਕ ਤਾਂ ਵੈਸੇ ਹੀ ਕਾਮਰੇਡ ਜਿਹੜੇ ਨੇ ਉਹਨਾਂ ਨੂੰ ਹੋਰ ਸਭ ਐਕਸੈਪਟ ਹੈ, ਸਿੱਖੀ ਦੀ ਚੜ੍ਹਾਈ ਨਾਲ ਤਕਲੀਫ ਹੁੰਦੀ ਹੈ, ਪਰ ਇਸ ਕਿਸਮ ਦੇ ਮੁੱਦਿਆਂ 'ਚ ਕਿਉਂਕਿ ਸਾਡੀ ਇੱਕ ਕਲਾਸ ਤਾਂ ਹੈ ਜਿਹੜੀ ਬਿਲਕੁਲ ਧਾਰਮਿਕ ਹੈ, ਉਹਦਾ ਤਾਂ ਕੋਈ ਲਾਗਾ ਦੇਗਾ ਹੀ ਨਹੀਂ, ਪਰ ਜਿਹੜੇ ਵਿੱਚ ਵਿਚਾਲੇ ਨੇ ਉਹ ਜਿਹੜੇ ਨੇ ਉਹ ਜਾ ਕੇ ਉੱਥੇ ਸਿਰਮੇ ਭਰੇ ਹੁੰਦੇ ਨੇ, ਉਹਨਾਂ ਨੇ ਲੱਗਦਾ ਜੀ ਸਿੱਖ ਦਿਖਾਤਾ ਜੀ, ਦੇਖੋ ਸਿੱਖ ਕਿਰਦਾਰ ਕੀ ਦਿਖਾਇਆ। ਦੇਖੋ ਹੁਣ ਸਿੱਖਾਂ ਤੋਂ ਮਿਊਜ਼ਿਕ ਜੀ ਬਾਲੀਵੁੱਡ ਦਾ ਪੰਜਾਬੀ ਮਿਊਜ਼ਿਕ ਵੱਜਦਾ ਜੀ, ਉਹਦਾ ਪੰਜਾਬੀਕਰਨ ਹੋ ਗਿਆ। ਤੁਸੀਂ ਦੇਖੋ ਤਾਂ ਸਹੀ ਵੀ ਉਹ ਤੁਹਾਨੂੰ ਲਿਜਾ ਕਿੱਧਰ ਨੂੰ ਜੀ ਰਾਜਾ ਬਿਲਕੁਲ। ਸੱਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।